व्यूअर्स वेलकम बैक इन आवर प्रोग्राम जी। डॉक्टर साहब साढ़े को अगला फेसबुक मैसेज आया है वीर राजीव महानो मारवाहा जी ਦਾ ਸਾਡੀ ਸਿੱਖ ਹਿੰਦੂ ਧਰਮ ਮਰਵਾਹਾ ਜੀ ਦਾ ਸਾਡੀ ਸਿੱਖ ਹਿੰਦੂ ਧਰਮ ਦਾ ਹਿੱਸਾ ਨਹੀਂ ਹਨ ਵਿਸ਼ੇ ਨਾਲ ਸੰਬੰਧਿਤ ਵੀਡੀਓ ਤੇ ਇਹ ਲਿਖਦੇ ਹਨ ਕਿਰਪਾ ਕਰਕੇ ਰੱਬ ਦਾ ਵਾਸਤਾ ਇਹ ਬੰਦ ਕਰੋ। ਅਸੀਂ ਕਿੰਨੀਆਂ ਪੀੜ੍ਹੀਆਂ ਤੋਂ ਇਕੱਠੇ ਰਹਿ ਰਹੇ ਹਾਂ, ਸਾਡੇ ਮਨਾਂ 'ਚ ਕੋਈ ਵਖਰੇਵਾਂ ਨਹੀਂ ਹੈ, ਅਸੀਂ ਸਭ ਬਰਾਬਰ ਹਾਂ ਅਤੇ ਪੰਜਾਬ ਨੂੰ ਪਿਆਰ ਕਰਦੇ ਹਾਂ। ਮੇਰਾ ਭਰਾ ਮੇਰੇ ਵਾਂਗ ਨਹੀਂ ਦਿਸਦਾ, ਲੰਬਾ ਹੈ ਮੇਰੇ ਨਾਲੋਂ ਅਤੇ ਬਲੱਡ ਗਰੁੱਪ ਵੀ ਵੱਖਰਾ ਹੈ, ਪਰ ਅਸੀਂ ਇੱਕੋ ਮਾਂ ਦੇ ਜਾਏ ਹਾਂ ਅਤੇ ਮਾਂ ਨੂੰ ਦੋਵੇਂ ਪਿਆਰ ਕਰਦੇ ਹਾਂ। ਉਸੇ ਤਰੀਕੇ ਨਾਲ ਪੰਜਾਬ ਸਾਡੀ ਮਾਂ ਹੈ ਅਤੇ ਅਸੀਂ ਸਿੱਖ ਹਿੰਦੂ ਅਤੇ ਹੋਰ ਧਰਮ ਇਸ ਦੇ ਬੱਚੇ ਹਾਂ। ਸਾਨੂੰ ਭਾਈਚਾਰਕ ਸਾਂਝ ਨਾਲ ਜਿਉਂਦੇ ਦੇਖ ਕੇ ਸਾਡੀ ਮਾਂ ਖੁਸ਼ ਹੋਵੇਗੀ, ਨਾ ਕਿ ਲੜਦੇ ਝਗੜਦੇ ਦੇਖ ਕੇ। ਜੀ ਡਾਕਟਰ ਸਾਹਿਬ ਅਸੀਂ ਵੀ ਜਿਹੜੀਆਂ 2015 ਦੀਆਂ ਨੈਗੇਟਿਵ ਵਾਲੀਆਂ ਕੁਝ ਸੰਭਾਲੀਆਂ ਹੋਈਆਂ ਨੇ ਕਿ ਭਾਈ ਇਹਨਾਂ ਨੂੰ ਰਿਸਪੌਂਡ ਜ਼ਰੂਰ ਕਰਨਾ ਹੈ ਜੀ, ਤੇ ਪਿੱਛੇ ਰਹਿ ਜਾਂਦੀਆਂ ਸੀ। ਮੈਂ ਕਿਹਾ ਵੀ ਪਿਛਲੇ ਸਾਲ ਦਾ ਲੇਖਾ ਜਿਹੜਾ ਹੈ ਕੱਲ ਦਾ ਦਿਨ ਇੱਕ ਹੈਗਾ ਸਾਡੇ ਕੋਲ ਜੀ, ਸੋ ਇਹਨੂੰ ਪਿੱਛੇ ਛੱਡੀਏ ਤਾਂ ਫਿਰ ਕਹਿੰਦੇ ਕਿ ਭਾਈ ਅਗਾਂਹ ਨੂੰ ਦੇਖੋ, ਸਾਹਮਣੇ ਦੇਖੋ ਜੀ ਵੀ ਕੀ ਕਰਨਾ। ਸੋ ਇਹਨਾਂ ਦਾ ਰਾਜੀਵ ਮਰਵਾਹਾ ਜੀ ਦਾ ਸ਼ੁਕਰੀਆ ਕਿ ਉਹਨਾਂ ਨੇ ਸਾਨੂੰ ਲਿਖਿਆ। ਔਰ ਇਹ ਮਰਵਾਹਾ ਜਿਹੜੇ ਨੇ ਪੰਜਾਬੀ ਨੇ, ਇਹਨਾਂ ਨੂੰ ਪੰਜਾਬੀਅਤ ਤੇ ਬੜਾ ਫਖਰ ਹੈ। ਔਰ ਇਹ ਕਹਿੰਦੇ ਨੇ ਕਿ ਭਾਈ ਕਿੰਨੀਆਂ ਪੀੜ੍ਹੀਆਂ ਤੋਂ ਅਸੀਂ ਇਕੱਠੇ ਹਾਂ, ਅਸੀਂ ਉਹਨਾਂ ਨੂੰ ਵਿਛੋੜ ਨਾ ਦਈਏ, ਇਕੱਠਿਆਂ ਭਰਾਵਾਂ ਨੂੰ ਜੀ ਕੋਈ ਵਖਰੇਵਾਂ ਨਹੀਂ। ਮੇਰੇ ਭਰਾ ਦਾ ਕੱਦ ਲੰਬਾ ਹੈ, ਉਹਦਾ ਬਲੱਡ ਗਰੁੱਪ ਭਾਵੇਂ ਵੱਖਰਾ ਹੈ, ਪਰ ਉਹ ਮੇਰੀ ਮਾਂ ਨੂੰ ਦੋਵੇਂ ਇੱਕੋ ਜਿਹੇ ਪਿਆਰੇ ਨੇ, ਅਸੀਂ ਇੱਕੋ ਮਾਂ ਦੇ ਜਾਏ। ਸੋ ਉਹਨਾਂ ਕਿਹਾ ਵੀ ਪੰਜਾਬ ਸਾਡੀ ਮਾਂ ਹੈ ਤੇ ਸਾਡੀਆਂ ਭਾਈਚਾਰਕ ਸਾਂਝਾਂ ਨੇ ਜੀ। ਕਾਸ਼ ਰਾਜੀਵ ਮਰਵਾਹਾ ਜੋ ਕਹਿ ਰਹੇ ਨੇ, ਜਿਹੜੇ ਉਹਨਾਂ ਦੇ ਸ਼ਬਦ ਨੇ, ਇਸ ਦੇ ਉੱਤੇ ਇਹਨਾਂ ਦੇ ਜਿਹੜੇ ਦੂਸਰੇ ਹਮ ਮਜ਼ਹਬ ਨੇ ਪੰਜਾਬ 'ਚ ਵਸਣ ਵਾਲੇ, ਉਹਨਾਂ ਨੇ ਅਮਲ ਕੀਤਾ ਹੁੰਦਾ, ਸੱਚਮੁੱਚ ਇਹ ਸਮਝਿਆ ਹੁੰਦਾ ਕਿ ਪੰਜਾਬ ਉਹਨਾਂ ਦੀ ਧਰਤੀ ਹੈ, ਇਹ ਪੰਜਾਬ ਦੇ ਜਾਏ ਨੇ ਤੇ ਪੰਜਾਬੀ ਮਾਂ ਦੇ ਪੁੱਤਰ ਧੀਆਂ ਨੇ। ਜੇ ਇਵੇਂ ਸਮਝਿਆ ਹੁੰਦਾ ਤੇ ਫਿਰ ਇਹਨਾਂ ਨੇ ਆਪਣੀ ਮਾਂ ਦੇ ਦੁੱਧ ਨੂੰ ਜਿਹੜਾ ਹੈ ਉਹ ਸਫਲ ਕੀਤਾ ਹੁੰਦਾ ਮਾਂ ਦੇ ਪੁੱਤਰ ਬਣ ਕੇ ਜੀ ਜੀ, ਜਿਹੜਾ ਕਿ ਇਹਨਾਂ ਨੇ ਨਹੀਂ ਕੀਤਾ। ਔਰ ਹਾਲਾਂ ਪਹਿਲੀ ਗੱਲ ਤਾਂ ਜਿਵੇਂ ਇਹਨਾਂ ਨੇ ਸਾਨੂੰ ਐਡਰੈਸ ਕੀਤਾ ਹੈ ਕਿ ਜਿਵੇਂ ਅਸੀਂ ਇਹ ਸਾਡੇ ਇਹ ਕੋਈ ਵਿੱਚ ਜੁੜਵੇਂ ਹੋਏ ਨੇ ਦੋ, ਤੇ ਅਸੀਂ ਕੋਈ ਵੱਡਾ ਫੜਿਆ ਹੋਇਆ ਟੋਕਾ ਤੇ ਅਸੀਂ ਮਾਰਿਆ ਵਿੱਚ ਕਰਕੇ ਮਾਰ ਕੇ ਖੂਨ ਦੀ ਧਾਰ ਕਿੱਧਰ ਕਰਤੇ ਨੇ, ਕਹਿ ਰਹੇ ਓਹ ਸਾਨੂੰ ਤੁਸੀਂ ਕਿਤੇ ਵਿਛੋੜ ਨਾ ਦਿਓ ਜੀ। ਦੇਖੋ ਪਹਿਲਾਂ ਤਾਂ ਤੁਹਾਨੂੰ ਵੀਰ ਰਾਜੀਵ ਮਰਵਾਹਾ ਜੀ ਇਹ ਦੇਖਣਾ ਪਏਗਾ ਕਿ ਜਿਹੜੀ ਅੱਜ ਪੰਜਾਬ ਦੀ ਸਥਿਤੀ ਔਰ ਜਿੱਥੇ ਆ ਕੇ ਸਿੱਖ ਕੌਮ ਖਲੋਤੀ ਹੈ, ਇਸ ਦਾ ਪਿਛੋਕੜ ਕੀ ਹੈ ਔਰ ਉਹਦੇ ਲਈ ਕੌਣ ਜ਼ਿੰਮੇਵਾਰ ਹੈ। ਬੇਸ਼ੱਕ ਅਸੀਂ ਜਿਵੇਂ ਪਹਿਲਾਂ ਵੀ ਕਹਿੰਦੇ ਹਾਂ, ਹੁਣ ਵੀ ਅਸੀਂ ਦੁਹਰਾਉਣਾ ਚਾਹੁੰਦੇ ਹਾਂ ਵੀ ਸਾਡਾ ਕਿਸੇ ਧਰਮ ਦੇ ਨਾਲ ਵੈਰ ਨਹੀਂ ਹੈ, ਕਿਉਂਕਿ ਜੇ ਅਸੀਂ ਵੈਰ ਰੱਖਦੇ ਹਾਂ ਤੇ ਅਸੀਂ ਸਿੱਖ ਨਹੀਂ ਰਹਿੰਦੇ ਜੀ ਜੀ। ਜਦੋਂ ਇੱਕ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦਾ ਹੈ, ਮੱਥਾ ਟੇਕਦਾ ਹੈ, ਜਾਗਤ ਜੋਤ ਗੁਰੂ ਨੂੰ ਮੰਨਦਾ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੇ 10ਵੇਂ ਪਾਤਸ਼ਾਹ ਦੇ ਹੁਕਮ ਦੀ ਪਾਲਣਾ ਕਰਦਾ ਹੈ, ਤੇ ਫਿਰ ਉਹਦਾ ਸੀਸ ਬਾਬਾ ਫਰੀਦ ਜੀ ਅੱਗੇ ਝੁਕਦਾ, ਜਿਹੜੇ ਬਾਬਾ ਫਰੀਦ ਕਹਿ ਰਹੇ ਨੇ ਕਿ ਭਾਈ ਉੱਠ ਫਰੀਦਾ ਉਜੂ ਸਾਜ ਸੁਬਹ ਨਮਾਜ਼ ਗੁਜ਼ਾਰ, ਜੋ ਸਿਰ ਸਾਈਂ ਨਾ ਨਵੇਂ ਸੋ ਸਿਰ ਕੱਪ ਉਤਾਰ ਕੇ। ਉੱਠ ਉਜੂ ਕਰ ਔਰ ਨਮਾਜ਼ ਪੜ੍ਹ। ਜਿਹੜਾ ਸਿਰ ਨਮਾਜ਼ ਦੇ ਵਿੱਚ ਸਿਜਦਾ ਕਰਦਿਆਂ ਸਾਈਂ ਅੱਗੇ ਰੱਬ ਅੱਗੇ ਨਹੀਂ ਝੁਕਦਾ, ਉਹ ਵੜ ਦੇਣਾ ਚਾਹੀਦਾ, ਉਹਨੂੰ ਰਹਿਣ ਦਾ ਹੱਕ ਨਹੀਂ ਹੈ ਧੜ ਦੇ ਨਾਲ ਜੀ। ਹੁਣ ਇਹ ਹੱਕ ਬਾਬਾ ਫਰੀਦ ਨੂੰ ਗੁਰਬਾਣੀ ਦੇ ਵਿੱਚ ਦੇਣ ਵਾਲੇ ਜਿਹੜੇ ਸਤਿਗੁਰੂ ਨੇ, ਉਹਨਾਂ ਦੇ ਸਿੱਖ ਕਿਵੇਂ ਕਦੇ ਇਸਲਾਮ ਦੇ ਵਿਰੋਧੀ ਹੋ ਸਕਦੇ ਨੇ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਡਤ ਰਾਮਾਨੰਦ ਜਿਹੜੇ ਕਹਿੰਦੇ ਨੇ ਕਤ ਜਾਈਐ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚਲੈ ਮਨ ਪਿਓ ਪੰਗ। ਪੰਡਤ ਜੈਦੇਵ ਜਿਹੜੇ 12ਵੀਂ 13ਵੀਂ ਸਦੀ 'ਚ ਹੋਏ। ਹੁਣ ਕਿਵੇਂ ਜਿਹੜੇ ਕਿ ਜਿਨ੍ਹਾਂ ਦੇ ਆਪਣੇ ਵਿਸ਼ਵਾਸ ਨੇ, ਆਪਣੇ ਤਰੀਕੇ ਨੇ ਜਿਹੜੇ ਉਸ ਰੱਬ ਤੱਕ ਪਹੁੰਚਣ ਦੇ, ਪਰ ਗੁਰੂ ਸਾਹਿਬ ਨੇ ਤਾਂ ਆਪਣੇ ਨਾਲ ਬਿਠਾਇਆ। ਜਿਨ੍ਹਾਂ ਨੂੰ ਇਹਨਾਂ ਨੇ ਇਹਨਾਂ ਦੀ ਉੱਚੀ ਜਾਤ ਵਾਲੇ, ਕਿਉਂਕਿ ਇਹ ਵੀ ਮਰਵਾਹਾ ਉੱਚੀ ਜਾਤਾਂ 'ਚ ਹੀ ਆ ਜਾਂਦੇ ਨੇ, ਇਹਨਾਂ ਨੇ ਨਾਲ ਨਹੀਂ ਸੀ ਬਿਠਾਇਆ ਹੋਇਆ, ਸ਼ੂਦਰ ਬਣਾਇਆ ਹੋਇਆ ਸੀ। ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਉਹਨਾਂ ਨੂੰ ਤਾਂ ਗੁਰੂ ਸਾਹਿਬ ਨੇ ਆਪਣੇ ਨਾਲ ਬਿਠਾਇਆ। ਹਾਲਾਂ ਨਾਲ ਬੈਠ ਕੇ ਵੀ ਭਗਤ ਕਬੀਰ ਜੀ ਇਹਨਾਂ ਵੱਲ ਮੂੰਹ ਦੇਖ ਕੇ ਕਹਿ ਰਹੇ ਨੇ
ਇਹਨਾਂ ਨੂੰ ਸਮਝਾ ਰਹੇ ਨੇ, ਜਿਹੜੀ ਜ਼ਾਤ ਪਾਤ ਦਾ ਹੰਕਾਰ ਕਰਨ ਵਾਲੇ ਨੇ, ਕਿ ਤੁਸੀਂ ਕੀ ਹੋ, ਤੁਸੀਂ ਕਿਵੇਂ, ਜੇ ਤੂੰ ਬ੍ਰਾਹਮਣ ब्राह्मणी जाया तो आन वाट काहे नहीं आया, तुम कत ब्राह्मण हम कत शूद, हम कत लोहू तुम कत दूध। कि भाई ब्राह्मण जी जे तुसी को वखरे सी साडे तो ते तुहाडा जन्म भी उसे रस्ते ही होया जिहदे राहीं साडा होया, तुसी मूंह चों नहीं निकले। जी जी। आन वाट काहे नहीं आया, तुहाडीआं रगां 'च कोई दुध नहीं है, मेरे 'च कोई लहू नहीं है। ਹੁਣ ਉਹ ਭਗਤ ਕਬੀਰ, ਭਗਤ ਰਵਿਦਾਸ ਵੀ ਗੁਰੂ ਜੀ ਨੇ ਆਪਣੀ ਨਾਲ ਬਿਠਾਏ ਨੇ, ਬਾਬਾ ਫਰੀਦ ਵੀ ਬਿਠਾਏ ਨੇ, ਰਾਮਾਨੰਦ ਜੈਦੇਵ ਵੀ ਬਿਠਾਏ ਨੇ, ਤੇ ਸਿੱਖ ਉਹਨਾਂ ਨੂੰ ਜਾਗਤ ਜੋਤ ਗੁਰੂ ਮੰਨਦੇ ਨੇ। ਅਸੀਂ ਕਿਵੇਂ ਵੰਡੀਆਂ ਪਾ ਸਕਦੇ ਹਾਂ ਜਾਂ ਅਸੀਂ ਕਿਸੇ ਨਫ਼ਰਤ ਦੀ ਕਿਸੇ ਬਾਰੇ ਕਰ ਸਕਦੇ? ਹੁਣ ਦੇਖਣਾ ਮਿਸਟਰ ਰਾਜੀਵ ਜੀ ਇਹ ਹੈ, ਤੁਸੀਂ ਦੇਖੋ ਕਿ ਤੁਸੀਂ ਧਰਤੀ ਦੇ ਜਾਏ ਜਿਹੜੇ ਪੀੜ੍ਹੀਆਂ ਤੋਂ ਗੱਲ ਕਰਦੇ ਹੋ, ਤੁਸੀਂ ਕਿੰਨੀਆਂ ਪੀੜ੍ਹੀਆਂ ਤੋਂ ਇਸ ਧਰਤੀ ਦੇ ਨਾਲ ਜਿਹੜੀ ਹੈ ਬੇਵਫਾਈ ਕਰ ਰਹੇ ਹੋ, ਇਸ ਧਰਤੀ ਦੇ ਜਾਇਆਂ ਨਾਲ ਕਰ ਰਹੇ ਹੋ। ਔਰ ਇਹ ਗੱਲ ਜੇ ਤੁਸੀਂ ਸਮਝਣੀ ਹੈ ਤਾਂ ਫਿਰ ਮੇਰੀ ਗੱਲ ਤਾਂ ਸ਼ਾਇਦ ਤੁਹਾਨੂੰ ਕੌੜੀ ਲੱਗੇਗੀ। ਤੁਹਾਡੇ ਹੀ ਲਾਲਾ ਦੌਲਤ ਰਾਏ ਆਰੀਆ ਸਮਾਜੀ ਜਿਨ੍ਹਾਂ ਨੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਲਿਖੀ ਹੈ, ਉਹਨਾਂ ਦੀ ਉਹ ਕਿਤਾਬ ਹੀ ਪੜ੍ਹ ਲਓ ਕਿ ਸਭ ਤੋਂ ਜ਼ਿਆਦਾ ਸਿੱਖੀ ਦਾ ਵਿਰੋਧ ਔਰ ਲਾਲਾ ਦੌਲਤ ਰਾਏ ਕਹਿੰਦਾ ਕਿ ਮੁਸਲਮਾਨਾਂ ਨਾਲੋਂ ਵੀ ਜ਼ਿਆਦਾ ਬ੍ਰਾਹਮਣਵਾਦੀਆਂ ਨੇ ਇਸ ਲਈ ਕੀਤਾ ਕਿਉਂਕਿ ਇਸਲਾਮ ਨੇ ਇਹਨਾਂ ਤੇ ਛਾਪਾ ਤਾਂ ਪਾਇਆ, ਰਾਜ ਲਿਆ, ਪਰ ਅੰਦਰੂਨੀ ਤੌਰ ਤੇ ਇਹਨਾਂ ਦੀ ਸੁਪਰੀਮੇਸੀ ਚੈਲੰਜ ਨਹੀਂ ਹੋਈ। ਸਿੱਖੀ ਨੇ ਸੰਗਤ ਤੇ ਪੰਗਤ ਦਾ ਸਿਧਾਂਤ ਦੇ ਕੇ ਜ਼ਾਤ ਪਾਤ ਤੋੜ ਦਿੱਤੀ ਔਰ ਇਸ ਲਈ ਸਭ ਤੋਂ ਜ਼ਿਆਦਾ ਵਿਰੋਧ। ਹੁਣ 22 ਧਾਰ ਦੇ ਪਹਾੜੀ ਰਾਜੇ ਕੌਣ ਸਨ ਰਾਜੀਵ ਜੀ? ਜ਼ਾਹਰ ਹੈ ਕਿ ਜੇ ਗੁਰੂ ਸਾਹਿਬ ਨੇ 14 ਜੰਗਾਂ ਆਪਣੇ ਜੀਵਨ ਦੀਆਂ ਲੜੀਆਂ, 12 ਜਾਂ 13 ਪਹਾੜੀ ਰਾਜਿਆਂ ਦੇ ਨਾਲ ਨੇ, ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ? ਤੇ ਉਸ ਦੌਰ ਦੇ ਵਿੱਚ ਰੋਲ ਕੀ ਰਿਹਾ ਉਹਦੇ 'ਚ? ਫਿਰ ਜੇ ਇਤਿਹਾਸ ਚੰਦੂ, ਗੰਗੂ, ਲੱਖੂ, ਜੱਸੂ, ਸੁੱਚਾਨੰਦ ਵਾਲੀ ਕਹਾਣੀ ਤੋਂ ਲੈ ਕੇ ਤੇ ਇੰਦਰਾ ਗਾਂਧੀ ਔਰ ਤੁਹਾਡੇ ਅੱਜ 31 ਸਾਲਾਂ 'ਚ ਤੁਹਾਡੇ ਜਿਹੜੇ ਨਾਲ ਰਹਿਣ ਵਾਲੇ ਨੇ, ਜੇ ਨਾਲ ਹੀ ਤੁਸੀਂ ਸਮਝਦੇ ਸੀ ਸਿੱਖਾਂ ਨੂੰ ਰੱਖਣਾ ਤੇ ਸਿੱਖ ਤੁਹਾਡੇ ਭਾਈ ਨੇ, ਤੇ ਉਹਨਾਂ ਦੇ ਗਲਾਂ 'ਚ ਟਾਇਰ ਪਾ ਕੇ ਕਿਹਨੇ ਸਾੜਿਆ? ਕਿਹਨੇ ਤੁਹਾਡੀਆਂ ਜਿਹੜੀ ਸਿੱਖ ਬੀਬੀਆਂ ਦੇ ਨਾਲ ਬੇਪਤੀ ਕੀਤੀ ਜੇ ਉਹ ਤੁਹਾਡੀਆਂ ਭੈਣਾਂ ਸਨ? ਤੇ ਇਹੋ ਜਿਹਾ ਸਲੂਕ ਔਰ ਕਿਹੜੇ ਪੰਜਾਬੀ ਹਿੰਦੂ ਜਿਹੜੇ ਕਿ ਸਭ ਤੋਂ ਪਹਿਲੀ ਜਿਹੜੀ ਮਰਦਮਸ਼ੁਮਾਰੀ 1951 'ਚ ਹੁੰਦੀ ਹੈ ਉਹਦੇ 'ਚ ਉਹ ਆਪਣਾ ਜਿਹੜੀ ਹੈ ਬੋਲੀ ਜਿਹੜੀ ਹੈ ਉਹ ਹਿੰਦੀ ਲਿਖਵਾ ਦਿੰਦੇ ਨੇ ਔਰ ਲਗਾਤਾਰ ਲਿਖਵਾਉਂਦੇ ਰਹੇ ਔਰ ਪੰਜਾਬੀ ਬੋਲ ਕੇ ਹਿੰਦੀ ਲਿਖਵਾ ਰਹੇ ਨੇ ਕਿ ਜੀ ਹਮਾਰੀ ਤੋਂ ਮਾਂ ਬੋਲੀ ਜਿਹੜੀ ਹੈ ਉਹ ਸਾਡੀ ਜੀ ਉਹ ਹਿੰਦੀ ਹੈ ਜੀ। ਭੈਣ ਜੀ ਹਮਨੇ ਵਾਵਾ ਹਿੰਦੀ सीख ली है। उन्होंने कहा जी क्या सीखी है जी, हम तो ਲੋਡੇ ਵੇਲੇ ਦਾਲ ਧਰ ਦਿੱਤੇ ਹੈ, ਹੌਲੀ ਹੌਲੀ ਰੀਝਤੀ ਰਹਿਤੀ ਹੈ। ਇਹੋ ਜਿਹਾ ਜਿਹੜੀ ਹਿੰਦੀ ਬੋਲਣ ਵਾਲੇ ਨੇ ਅੱਜ ਵੀ, ਮਤਲਬ ਤੁਹਾਡਾ ਕਿੱਥੇ ਗਿਆ ਉਹ ਪੰਜਾਬੀ ਦੇ ਨਾਲ ਮੋਹ, ਪੰਜਾਬ ਦੇ ਕਲਚਰ ਨਾਲ ਮੋਹ, ਸੱਭਿਆਚਾਰ ਨਾਲ ਮੋਹ? ਜੇ ਸਿੱਖ ਮੋਰਚਾ ਲਾਉਂਦੇ ਸੀ ਵੀ ਪੰਜਾਬੀ ਸੂਬਾ ਬਣਨਾ ਚਾਹੀਦਾ, ਤੁਸੀਂ ਕਹਿੰਦੇ ਸੀ ਜੀ ਹਿੰਦੀ ਸੂਬਾ ਹਰਿਆਣਾ ਬਣਨਾ ਚਾਹੀਦਾ। ਸਿੱਖ ਕਹਿੰਦੇ ਸੀ ਕਿ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੇ, ਤੁਸੀਂ ਕਹਿੰਦੇ ਜੀ ਹਰਿਆਣੇ ਨੂੰ ਦਿਓ ਜੀ। ਔਰ ਜੇ ਤੁਸੀਂ ਵਫਾਦਾਰ ਹੁੰਦੇ ਪੰਜਾਬ ਸਮੱਸਿਆ ਹੀ ਨਾ ਹੁੰਦੀ। ਜੇ ਪੰਜਾਬੀ ਹਿੰਦੂ ਆਪਣੀ ਬੋਲੀ ਤੋਂ ਮੁਨਕਰ ਨਾ ਹੁੰਦਾ, ਪੰਜਾਬੀ ਪਹਿਲੀ ਮਰਦਮਸ਼ੁਮਾਰੀ ਜਿਹੜੀ ਹੈ ਪੰਜਾਬੀ ਸਪੀਕਿੰਗ ਏਰੀਆ ਨਾਲ ਹੁੰਦੇ, ਸਮੱਸਿਆ ਹੀ ਨਹੀਂ ਸੀ ਹੋਣੀ। ਔਰ ਇੱਥੋਂ ਹੀ ਇਹ ਪੁਆੜੇ ਦੀ ਜੜ ਆਰੀਆ ਸਮਾਜ ਦਇਆਨੰਦ ਨੂੰ, ਕਿਤੇ ਜਿਸ ਗੁਜਰਾਤ ਦੇ ਵਿੱਚ ਦਇਆਨੰਦ ਜੰਮਿਆ ਉਹਨਾਂ ਨੇ ਵੀ ਨਕਾਰ ਦਿੱਤਾ। ਗੁਜਰਾਤ ਦੇ ਵਿੱਚ ਤੁਹਾਨੂੰ ਆਰੀਆ ਸਮਾਜੀ ਨਹੀਂ ਮਿਲਣਗੇ ਕਿਉਂਕਿ ਦਇਆਨੰਦ ਮੂਰਤੀ ਪੂਜਾ ਦਾ ਵਿਰੋਧ ਕਰਦਾ ਸੀ। ਜੜ੍ਹਾਂ ਉਹਦੀਆਂ ਪੰਜਾਬ 'ਚ ਲੱਗੀਆਂ, ਪੰਜਾਬੀ ਹਿੰਦੂ ਵੈਸਟ ਪੰਜਾਬ ਦਾ ਸਾਰਾ ਆਰੀਆ ਸਮਾਜੀ ਹੋ ਗਿਆ। ਸੋ ਕਿਵੇਂ ਅਸੀਂ ਕੋਈ ਨਹੀਂ ਚਾਹੁੰਦੇ ਵੀ ਕਿਸੇ ਬਾਰੇ ਅਸੀਂ ਇਸ ਕਿਸਮ ਦਾ ਕਰੀਏ। ਔਰ ਇਹਦੇ ਉਲਟ ਜਿਹੜਾ ਪੰਜਾਬੀਅਤ ਦੀ ਜਾਂ ਇਨਸਾਫ ਪਸੰਦਗੀ ਦੀ ਗੱਲ ਕਰਦਾ, ਹੁਣ ਡਾਕਟਰ ਧਰਮਵੀਰ ਗਾਂਧੀ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਹੈ, ਲੈਫਟਿਸਟ ਹੈ ਭਾਵੇਂ, ਔਰ ਮੈਨੂੰ ਖੁਸ਼ੀ ਹੈ। ਔਰ ਕੱਲ ਵੀ ਜਦੋਂ ਅਸੀਂ TV 84 ਨਿਊਜ਼ ਤੇ ਉਹਨਾਂ ਦਾ ਇੰਟਰਵਿਊ ਸੀ, 2-3 ਕਾਲਾਂ ਇੱਕਦਮ ਆਈਆਂ, ਕਹਿਣ ਲੱਗੇ ਜੀ ਮਤਲਬ ਇੰਨੀ ਜੈਨੂਇਨ ਗੱਲ। ਉਹ ਕਹਿੰਦੇ ਇਹ ਭਾਰਤ ਦੀ ਬਹੁ ਗਿਣਤੀ ਦੀ ਮਾਨਸਿਕਤਾ ਹੀ ਨਹੀਂ ਹੈਗੀ ਸੈਕੂਲਰ ਜਾਂ ਡੈਮੋਕ੍ਰੈਟਿਕ। ਉਹਨਾਂ ਲਈ ਵੋਟ ਦਾ ਮਤਲਬ ਹੀ ਹੈ ਸਿਰਫ ਡੈਮੋਕ੍ਰੇਸੀ। ਉਹਨਾਂ ਨੇ ਕਿਹਾ ਕਿਉਂ ਆਰਟੀਕਲ 25B ਕਿਉਂ ਨਹੀਂ ਤੋੜਦੇ? ਇਹ ਕਹਿੰਦੇ ਰਿਪੀਲ ਹੋਣਾ ਚਾਹੀਦਾ। ਸਿੱਖ ਧਰਮ ਇੱਕ ਅੱਡ ਧਰਮ ਹੈ, 5ਵਾਂ ਦੁਨੀਆ ਦਾ ਵੱਡਾ ਧਰਮ ਹੈ, ਉਹਨੂੰ ਕਿਉਂ ਨਹੀਂ? ਔਰ ਉਹ ਪ੍ਰਾਈਵੇਟ ਮੈਂਬਰ ਬਿੱਲ ਲਿਆ ਰਹੇ ਨੇ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਸਿੱਖ ਮੈਰਿਜ ਬਿੱਲ ਦੇ ਨਾਂ ਥੱਲੇ। ਸੋ ਅਸੀਂ ਉਹਨਾਂ ਨੂੰ ਵੀ ਔਰ ਉਹਨਾਂ ਵਰਗੇ ਹੋਰ ਵੀ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਨੇ, ਕਿਵੇਂ ਪੰਜਾਬੀ ਜ਼ਬਾਨ ਲਾਲਾ ਧਲੀਰਾਮ ਚਾਤਰਿਕ ਵਰਗੇ ਜਿਨ੍ਹਾਂ ਨੇ ਨਜ਼ਮਾਂ ਲਿਖੀਆਂ ਨੇ, ਜਿਨ੍ਹਾਂ ਨੂੰ ਅਸੀਂ ਕੋਟ ਕਰਦੇ ਹਾਂ, ਸ਼ਿਵ ਬਟਾਲਵੀ ਅੱਜ ਦੇ ਦੌਰ ਦੇ ਵਿੱਚ ਮੈਂ ਸਮਝਦਾ ਵੀ
ਇੰਨੀ ਛੋਟੀ ਉਮਰ 'ਚ ਜਿਨ੍ਹਾਂ ਬੁਲੰਦੀਆਂ ਤੇ ਜਾ ਕੇ ਉਹਨੇ ਪੋਇਟਰੀ ਦੀ, ਬੇਸ਼ੱਕ ਨਿਰਾਸ਼ਾਵਾਦ ਜਾਂ ਦੂਸਰਾ ਉਹਨੂੰ ਕੋਈ ਹੋਰ ਐਂਗਲ ਤੋਂ ਦੇਖਦਾ ਹੋਏ, ਪਰ ਜਦੋਂ ਤੁਸੀਂ ਕ੍ਰੀਏਟੀਵਿਟੀ ਦੇਖਦੇ ਹੋ, ਮੈਂ ਵੀ ਐਡਮਾਇਰ ਕਰਦਾ ਹਾਂ ਉਸ ਦੀ ਜਿਹੜੇ ਪੰਜਾਬੀ ਸ਼ਬਦ ਚੋਣ ਹੈ ਔਰ ਕਿਵੇਂ। ਸੋ ਅਸੀਂ ਗੱਲ ਇਹ ਹੈ ਵੀ ਜਿਹੜੇ ਲੋਕ ਭਗੌੜੇ ਨੇ ਬੇਸਿਕਲੀ, ਜਿਨ੍ਹਾਂ ਨੇ ਇਸ ਗੱਲ ਦੇ ਉੱਤੇ ਖੁਸ਼ੀਆਂ ਮਨਾਈਆਂ, ਜੇ ਪੰਜਾਬ ਦੇ ਵਿੱਚ ਸਿੱਖ ਮੰਗਦੇ ਨੇ ਕਿ ਜੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਓ ਤੇ ਤੁਹਾਡੀ ਭੀੜ 10,000 ਦੀ ਹਥਿਆਰਾਂ ਨਾਲ ਔਰ ਡਾਂਗਾਂ ਦੇ ਉੱਤੇ ਸਿਗਰਟਾਂ ਬੰਨੀਆਂ ਔਰ ਸਿਗਰਟ ਬੀੜੀ ਪੀਏਂਗੇ, ਸ਼ਾਨ ਕੇ ਸਾਥ ਜੀਏਂਗੇ, ਔਰ ਤੁਸੀਂ ਸਿੱਖਾਂ ਨੂੰ ਅਪਮਾਨਿਤ ਕਰੋ, ਸ਼ਹਿਰਾਂ 'ਚ ਉਹਨਾਂ ਦੇ ਕੇਸ ਕਤਲ ਕਰੋ ਔਰ ਇਹ ਕਹੋ ਜੀ ਕੱਛ ਕੰਗਾ ਕੜਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ। ਇਹ ਕਿਹਨੇ ਕੀਤਾ ਮਿਸਟਰ ਰਾਜੀਵ? ਜੀ ਜੀ ਬਿਲਕੁਲ। ਜੇ ਤੁਸੀਂ ਪੰਜਾਬ ਦੇ ਸਿੱਖਾਂ ਦਾ ਸਾਥ ਦਿੱਤਾ ਹੁੰਦਾ, ਤੁਸੀਂ ਜਿਹੜਾ ਉਹ ਇਸ ਦਾ ਹਿੱਸਾ ਹੁੰਦੇ, ਪੰਜਾਬੀ ਨੂੰ ਮਾਂ ਬੋਲੀ ਨੂੰ ਰੈਕਗਨਾਈਜ਼ ਕਰਵਾਉਣ ਦੇ, ਤੇ ਨਾ ਇਹ ਪੰਜਾਬ ਦੀ ਵੰਡ ਹੁੰਦੀ, ਪੰਜਾਬ ਇੱਕ ਖੁਸ਼ਹਾਲੀ ਵੱਲ ਵੱਧ ਰਿਹਾ ਹੁੰਦਾ। ਅਸੀਂ ਤਾਂ ਆਪਣੇ ਆਜ਼ਾਦ ਦੇਸ਼ ਦੀ ਆਪਸ਼ਨ ਛੱਡ ਕੇ ਤੁਹਾਨੂੰ ਬਚਾ ਕੇ 47 'ਚ ਕਾਫਲਿਆਂ ਦੇ ਵਿੱਚ ਸਿੱਖ ਲਿਆਏ ਨੇ। ਉਦੋਂ ਤੁਸੀਂ ਸਿੱਖਾਂ ਦੇ ਪਿੱਛੇ ਲੁਕਦੇ ਸੀ ਕਿ ਜੀ ਹਾਲਾਂਕਿ 3 ਗੁਣਾ ਤੁਹਾਡੀ ਆਬਾਦੀ ਸੀ ਪੰਜਾਬ 'ਚ ਸਿੱਖਾਂ ਨਾਲੋਂ, ਲੇਕਿਨ ਤੁਸੀਂ ਕਹਿੰਦੇ ਇਹੀ ਖੜਕਧਾਰੀ ਬਾਂਹ ਨੇ। 47 ਤੋਂ ਬਾਅਦ ਤੁਹਾਨੂੰ ਲੋੜ ਨਹੀਂ ਰਹੀ, ਉਦੋਂ ਤੱਕ ਤਾਂ ਤੁਹਾਡਾ ਇਹ ਸੀ ਕਿ ਜੇ ਅਸੀਂ ਇੱਕ ਬੱਚਾ ਸਿੱਖ ਬਣਾਉਂਦੇ ਹਾਂ ਜੀ ਵੱਡਾ, ਫਿਰ ਤੁਹਾਨੂੰ ਲੋੜ ਨਹੀਂ ਰਹੀ। ਫਿਰ ਤਾਂ ਇਹ ਹੋਇਆ ਜੀ ਹੁਣ ਖਾਲਸੇ ਦੀ ਕੀ ਲੋੜ ਹੈ, ਮੁਸਲਮਾਨਾਂ ਦੇ ਖਿਲਾਫ ਬਣਿਆ ਸੀ, ਉਹ ਤੁਹਾਡੀ ਇੰਟਰਪ੍ਰੀਟੇਸ਼ਨ ਹੀ ਤੁਸੀਂ ਆਪ ਹੀ ਕੱਢੀ, ਹੁਣ ਵਾਪਸ ਸਾਡੇ 'ਚ ਆ ਜਾਓ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਅੱਜ ਵੀ, ਔਰ ਮੈਂ ਇਹ ਸਮਝਦਾ ਹਾਂ ਵੀ ਖਾਲਿਸਤਾਨ, ਅਸੀਂ ਪੰਜਾਬ ਦੇ ਵਿੱਚ ਉਹ ਨਿਊਕਲੀਅਸ ਜਿੱਥੇ ਸਿੱਖ, ਹਿੰਦੂ, ਮੁਸਲਮਾਨ, ਈਸਾਈ, ਬੋਧੀ, ਜੈਨੀ ਔਰ ਜਿਹਦਾ ਕੋਈ ਵੀ ਕਿਸੇ 'ਚ ਯਕੀਨ ਨਹੀਂ, ਉਹ ਸਾਰੇ ਹੀ ਖੁਸ਼ੀਆਂ ਔਰ ਆਨੰਦ ਮਾਣ ਸਕਣ, ਨੇਮਤਾਂ ਕੁਦਰਤ ਦੀਆਂ ਮਾਨਣ, ਪਰਸੂਟ ਆਫ ਹੈਪੀਨੈਸ ਹੋਏ। ਪਰ ਉਹਦੇ ਲਈ ਤੁਹਾਨੂੰ ਇਹ ਆਪਣਾ ਜਿਹੜਾ ਤੁਸੀਂ ਇਹ ਫਰੇਬ ਜਾਲ ਹੈ ਇਹਨੂੰ ਛੱਡ ਕੇ ਇਮਾਨਦਾਰੀ ਦੇ ਨਾਲ ਸਾਹਮਣੇ ਆ ਜਾਓ। ਉਹਨੂੰ ਕਹੋ ਜੀ ਅਸੀਂ ਖਾਲਿਸਤਾਨ ਦੇ ਸ਼ਹਿਰੀ ਬਣਨ ਨੂੰ ਤਿਆਰ ਹੈ ਔਰ ਤੁਸੀਂ ਲੀਡਰਸ਼ਿਪ ਲਓ, ਤੁਸੀਂ ਅੱਗੇ ਆਓ। ਜਿਵੇਂ ਇੱਥੇ ਪ੍ਰੋਟੈਸਟ ਹੁੰਦੇ ਨੇ, ਸਾਡਾ ਇੱਕ ਉਹ ਮਿੱਤਰ ਹੈ ਇੱਥੇ, ਉਹਨੇ ਉਹ ਪੰਜਾਬੀ 'ਚ ਗੱਲ ਕਹਿ ਕੇ ਉਹਨੇ ਕਹਿਣਾ ਜੀ ਇਹ ਤਾਂ ਸਾਡੇ ਸ਼ੋਸ਼ੇ ਹੈ, ਸ਼ੋਸ਼ੇ, ਕਣਕ ਤਾਂ ਤੁਹਾਨੂੰ ਵੇਚਣੀ ਅਸੀਂ ਲਾਲਾ ਜੀ। ਬਾਹਰ ਪ੍ਰੋਟੈਸਟ ਦੇ ਬਾਹਰ ਖੜੇ ਸੀ, ਤੁਰੇ ਜਾਂਦੇ 15 ਅਗਸਤ, ਕਹਿੰਦੇ ਐਵੇਂ ਨਾ ਗੁੱਸਾ ਕਰੋ, ਕਣਕ ਤਾਂ ਲਾਲਾ ਜੀ ਤੁਹਾਨੂੰ ਵੇਚਣੀ, ਮਤਲਬ ਫਾਇਦਾ ਤਾਂ ਤੁਸੀਂ ਖਾਣਾ ਉੱਥੇ ਵੀ ਆ ਕੇ। ਸੋ ਫਿਰ ਵੀ ਇਹਨਾਂ ਦਾ ਸ਼ੁਕਰੀਆ, ਇਹਨਾਂ ਨੇ ਲਿਖਿਆ ਜੀ। ਡਾਕਟਰ ਸਾਹਿਬ ਨਾਲ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।